ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ 1992 ਤੋਂ ਬਿਜ਼ਨਸ ਦੇ ਵਿੱਚ ਨੇ, ਇੰਸ਼ੋਰੈਂਸ ਦੇ ਵਿੱਚ ਨੇ। ਇਹਨਾਂ ਦੇ ਕੋਲੋਂ ਤੁਸੀਂ ਰੈਸਟੋਰੈਂਟ, ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰ, ਅਪਾਰਟਮੈਂਟ ਕੰਪਲੈਕਸ, ਸ਼ਾਪਿੰਗ ਸੈਂਟਰ, ਹੋਰ ਕਿਸੇ ਵੀ ਤਰੀਕੇ ਦੇ ਬਿਜ਼ਨਸ ਅਤੇ ਵਰਕਰ ਕੌਮ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਆਲਮੋਸਟ ਸਾਰੇ ਸੂਬਿਆਂ 'ਚ ਇਹ ਇੰਸ਼ੋਰੈਂਸ ਕਰਦੇ ਨੇ। ਇਹ ਰੇਟਡ ਕੰਪਨੀ ਦੇ ਨਾਲ ਇਹ ਕੰਮ ਕਰਦੇ ਨੇ। ਕਾਲ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਸਤਪਾਲ ਸਿੰਘ, ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ, ਬੇਕਰਸਫੀਲਡ, ਮੇਜਰ ਸਿੰਘ, ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ 'ਚ ਲੋਕੇਸ਼ਨ ਨੇ। ਕਾਲ ਨੇ ਮਸਹੋਤਾ 209 277 0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ, ਵਧੀਆ ਸਿਖਲਾਈ ਦਿੰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਮਿੰਟੂ ਜੀ ਕਹਿੰਦੇ CRPF ਦੇ ਜਵਾਨਾਂ ਦੇ ਹੱਕ ਵਿੱਚ ਕੱਲ੍ਹ ਤੋਂ ਹੋਵੇਗਾ ਧਰਨਾ। ਹਾਂ, ਬਿਲਕੁਲ ਧਰਨਾ ਹੋਣ ਜਾ ਰਿਹਾ ਜੀ। ਪਰ ਇਸ ਧਰਨੇ ਦੀ ਖਾਸੀਅਤ ਇਹ ਆ ਕਿ ਇਹ CRPF ਦੇ ਜਵਾਨਾਂ ਦੇ ਹੱਕਾਂ ਵਾਸਤੇ ਆ। ਪਰ ਇਸ ਧਰਨੇ ਨੂੰ ਦੇਣ ਜਾ ਰਿਹਾ ਪਰ ਭਾਰਤੀ ਰਾਜ ਸਰਕਾਰੀ ਕਰਮਚਾਰੀ ਫੈਡਰੇਸ਼ਨ ਪੈਰਾਮਿਲਟਰੀ ਫੋਰਸ ਵੱਲ। ਤਾਂ ਇਹ ਇੱਕ ਫੈਡਰੇਸ਼ਨ ਆ ਜੋ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਦੇ ਹੱਕਾਂ ਦੀ ਗੱਲ ਕਰਦੀ। ਤਾਂ ਹੁਣ ਇਹਨਾਂ ਨੇ ਜੰਤਰ ਮੰਤਰ ਤੇ ਅੱਜ ਮੇਰੇ ਖਿਆਲ ਦੇ ਨਾਲ ਧਰਨਾ ਜਿਹੜਾ ਉਹ ਇਹਨਾਂ ਨੇ ਐਲਾਨ ਦਿੱਤਾ। ਸ਼ਾਇਦ ਅੱਜ ਤੋਂ ਸ਼ੁਰੂ ਵੀ ਹੋ ਗਿਆ ਹੋਊਗਾ, ਕਿਉਂਕਿ ਕੁਛ ਅਖਬਾਰਾਂ ਨੇ ਇਹ ਕਿਹਾ ਸੀਗਾ ਕਿ ਸ਼ੁੱਕਰਵਾਰ ਤੋਂ, ਕੁਛ ਨੇ ਕਿਹਾ ਸੀ ਵੀਰਵਾਰ ਤੋਂ। ਤਾਂ ਮੇਰੇ ਖਿਆਲ ਦੇ ਨਾਲ ਧਰਨਾ ਪ੍ਰਦਰਸ਼ਨ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਾ, ਕਿਉਂਕਿ ਥੋੜੀ ਮੌਸਮ ਦੀ ਵੀ ਖਰਾਬੀ ਹੈਗੀ ਹੈ ਦਿੱਲੀ 'ਚ। ਪਰ ਇਹ ਇੱਕ ਬਹੁਤ ਵੱਡੀ ਗੱਲ ਆ ਕਿ ਇੱਕ ਪਾਸੇ CRPF ਦੇ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਮਾਹੌਲ ਜਿਹੜਾ ਬਹੁਤ ਹਮਦਰਦਾਨਾ ਜਵਾਨਾਂ ਵਾਸਤੇ, ਔਰ ਦੂਸਰੇ ਪਾਸੇ ਉਹਨਾਂ ਹੀ ਜਵਾਨਾਂ ਦੀ ਹੱਕ ਰਸੀ ਵਾਸਤੇ ਧਰਨਾ ਲਾਇਆ ਜਾ ਰਿਹਾ ਜੰਤਰ ਮੰਤਰ ਤੇ, ਉਹਨਾਂ ਦੇ ਹੀ ਪੁਰਾਣੇ ਸਾਥੀਆਂ ਵੱਲੋਂ, ਸਾਬਕਾ ਸਾਥੀਆਂ ਵੱਲੋਂ। ਤਾਂ ਇੱਕ ਬਹੁਤ ਵੱਡੀ ਗੱਲ ਆ ਕਿ ਇੱਕ ਪਾਸੇ ਮਰਨ ਮਰਾਉਣ ਦੀਆਂ ਗੱਲਾਂ ਔਰ ਦੂਸਰੇ ਪਾਸੇ ਉਹਨਾਂ ਜਵਾਨਾਂ ਦੇ ਹੱਕ ਦੇ ਵਿੱਚ ਧਰਨਾ ਲਾਇਆ ਜਾ ਰਿਹਾ ਜਿਹੜੇ ਜਵਾਨ ਸਭ ਤੋਂ ਜ਼ਿਆਦਾ ਗੋਲੀਆਂ ਸੀਨੇ ਤੇ ਖਾਂਦੇ ਹਨ। ਕਿਉਂਕਿ ਦੇਖੋ, ਪੈਰਾਮਿਲਟਰੀ ਫੋਰਸ ਦੀ ਆਪਾਂ ਲਗਾਤਾਰ ਗੱਲ ਕਰਦੇ ਪਏ ਹਾਂ ਕਿ ਪੈਰਾਮਿਲਟਰੀ ਫੋਰਸ ਦੇ ਵਿੱਚ ਖਾਸ ਤੌਰ ਤੇ ਜਿਹੜੀ CRPF ਆ ਉਹਦੇ ਜਵਾਨਾਂ ਲਈ ਹਾਲਾਤ ਬੜੇ ਔਖੇ ਆ। ਹੁਣ ਜੇ ਤੁਸੀਂ ਅੰਕੜਿਆਂ ਦੀ ਗੱਲ ਕਰੋਗੇ ਤੇ ਆ ਜਿਹੜੇ ਗੁਜ਼ਸ਼ਤਾ 12 ਤੋਂ 18 ਦਰਮਿਆਨ 6 ਸਾਲ ਪੈਂਦੇ ਆ, ਇਹਨਾਂ 6 ਸਾਲਾਂ ਦੇ ਵਿੱਚ 154 ਦੇ ਕਰੀਬ ਜਵਾਨ ਜਿਹੜੇ ਆ ਉਹ ਸ਼ਹੀਦ ਹੋਏ ਆ। ਪਰ ਵੱਡੀ ਗੱਲ ਇਹ ਆ ਕਿ ਇਸੇ ਦਰਮਿਆਨ, ਇਸੇ ਹੀ ਟਾਈਮ ਪੀਰੀਅਡ ਦੇ ਦੌਰਾਨ 178 ਜਵਾਨ ਖੁਦਕੁਸ਼ੀ ਕਰ ਗਏ। ਕਹਿੰਦਾ ਭਾਵ ਇਹ ਆ ਕਿ ਜਿੰਨੇ ਗੋਲੀ ਨਾਲ ਮਰੇ ਉਹ ਤੋਂ ਜ਼ਿਆਦਾ ਵਿਵਸਥਾ ਤੋਂ ਤੰਗ ਆ ਕੇ ਜਾਂ ਹਾਲਾਤ ਤੋਂ ਤੰਗ ਆ ਕੇ ਸੁਸਾਈਡ ਕਰ ਗਏ। ਤਾਂ ਇਹ ਨੌਬਤ ਉਹਨਾਂ ਤੇ ਕਿਉਂ ਆਈ ਹੈ, ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ। ਹੁਣ ਦੂਜੀ ਗੱਲ ਜਿਹੜੀ ਆ ਕਿ ਧਰਨਾ ਕਿਉਂ ਲਾਇਆ ਜਾ ਰਿਹਾ? ਧਰਨਾ ਇਸ ਕਰਕੇ ਲਾਇਆ ਜਾ ਰਿਹਾ ਕਿਉਂਕਿ ਇਹਨਾਂ ਦੀ ਪੈਨਸ਼ਨ ਸੀਗੀ ਪਹਿਲਾਂ, ਜਿੱਦਾਂ ਆਰਮੀ ਵਾਲਿਆਂ ਦੀ ਪੈਨਸ਼ਨ ਸੀਗੀ, ਤਾਂ ਉਹ ਪੈਨਸ਼ਨ ਬੰਦ ਕਰ ਦਿੱਤੀ ਗਈ। ਇਸ ਕਰਕੇ ਧਰਨਾ ਦਿੱਤਾ ਜਾ ਰਿਹਾ ਕਿ ਉਹ ਪੈਨਸ਼ਨ ਜਿਹੜੀ ਬੰਦ ਕੀਤੀ ਹੋਈ ਪੈਨਸ਼ਨ ਆ ਉਹ ਪੁਨਰ ਚਾਲੂ ਕੀਤੀ ਜਾਵੇ, ਦੁਬਾਰਾ ਫਿਰ ਚਾਲੂ ਕੀਤੀ ਜਾਵੇ। ਤਾਂ ਮੇਰੇ ਖਿਆਲ ਦੇ ਨਾਲ ਇਹ ਹੋਣੀ ਵੀ ਚਾਹੀਦੀ ਆ, ਕਿਉਂਕਿ ਵੇਖੋ ਰਾਜਕਰਨ ਵੀ ਜੀ ਬੜਾ ਸਿੰਪਲ ਫੰਡਾ ਆ ਕਿ ਜੇ ਕੋਈ ਵਿਧਾਇਕ ਔਰ ਟੁੱਚਰ ਜਿਹਾ ਬੰਦਾ ਉੱਠ ਕੇ ਜੇ ਵਿਧਾਇਕ ਬਣ ਜਾਵੇ, ਮੇਰੇ ਵਰਗਾ ਜਿਹਨੂੰ ਕੋਈ ਨਹੀਂ ਜਾਣਦਾ ਪਛਾਣਦਾ, ਸਿਰੇ ਦਾ ਠੱਗ ਚੋਰ ਨਕਮਾ ਨਿਹਾਲਾ ਬੰਦਾ, ਤਾਂ ਉਹ ਬੰਦਾ ਮੰਨ ਲਓ ਤੁੱਕੇ ਦੇ ਨਾਲ ਵਿਧਾਇਕ ਬਣ ਜਾਂਦਾ ਤੇ 4 ਦਿਨਾਂ ਬਾਅਦ ਉਹ ਹਾਰ ਜਾਂਦਾ ਜਾਂ ਕਿਸੇ ਵੀ ਤਰੀਕੇ ਨਾਲ ਬਰਖਾਸਤ ਹੋ ਜਾਂਦਾ। 4 ਦਿਨ ਹੀ ਗੱਦੀ ਤੇ ਰਹਿ ਜਾਂਦਾ ਤਾਂ ਸਾਰੀ ਜ਼ਿੰਦਗੀ ਦੀ ਰੋਟੀ ਜੋੜ ਜਾਂਦਾ। ਮਤਲਬ ਉਹਨੂੰ ਮੈਡੀਕਲ ਕੀ, ਉਹਨੂੰ ਕਿਰਾਇਆ ਭਾੜਾ ਕੀ, ਉਹਨੂੰ ਪੈਨਸ਼ਨ ਕੀ, ਪੱਕੇ ਤੌਰ ਤੇ ਬੱਝ ਨਹੀਂ ਮਿਲਣ ਲੱਗ ਪਈ।
ਇੱਕ ਜਵਾਨ ਜਿਹੜਾ 25-30 ਸਾਲ ਜੰਗਲਾਂ 'ਚ, ਬੇਲਿਆਂ 'ਚ, ਪਹਾੜਾਂ ਤੇ, ਮੈਦਾਨਾਂ 'ਚ, ਹੜਾਂ 'ਚ, ਫਲਾਂ 'ਚ, ਪਤਾ ਨਹੀਂ ਕਿੱਥੇ ਕਿੱਥੇ ਆਪਣੇ ਸਰੀਰ ਨੂੰ ਜਿਉਂਦਾ, ਤੇ ਅਖੀਰਲੀ ਉਮਰ ਦੇ ਵਿੱਚ ਜੇ ਮੰਨ ਲਓ ਉਹਨਾਂ ਸਾਰੇ ਹਾਲਾਤਾਂ ਤੋਂ ਜਿੱਤ ਕੇ ਆਪਣੇ ਉਮਰ ਦੇ ਆਖਰੀ ਪੜਾਅ 'ਚ ਜਦੋਂ ਸੁੱਖ ਦਾ ਟਾਈਮ ਹੁੰਦਾ ਤਾਂ ਉਦੋਂ ਪਹੁੰਚਦਾ ਰਿਟਾਇਰਮੈਂਟ ਤੋਂ ਬਾਅਦ, ਤਾਂ ਉਹਦੇ ਕੋਲ ਹੈ ਹੀ ਕੁਛ ਨਹੀਂ, ਕਿਉਂਕਿ ਤਨਖਾਹਾਂ ਦੇ ਨਾਲ ਤੁਹਾਨੂੰ ਪਤਾ ਅੱਜ ਕੱਲ੍ਹ ਗੁਜ਼ਰ ਬਸਰ ਮਸੀ ਚੱਲਦੇ ਆ। ਤਾਂ ਇੱਕ ਵਿਧਾਇਕ ਜਿਹੜਾ 4 ਦਿਨ ਵਾਸਤੇ ਵਿਧਾਇਕੀ ਕਰਕੇ ਜਾਂਦਾ ਤਾਂ ਸਾਰੀ ਜ਼ਿੰਦਗੀ ਦੀ ਰੋਟੀ ਜੋੜ ਜਾਂਦਾ, ਤੇ ਜਿਹੜੇ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾਉਂਦੇ ਆ ਉਹਨਾਂ ਦੇ ਪੱਲੇ ਕੱਖ ਨਹੀਂ। ਇੱਕ ਬਹੁਤ ਵੱਡਾ ਸਵਾਲ ਹੈ ਕਿ ਇਹ ਅਨਿਆਂ ਕਿਉਂ। ਹੁਣ ਦੇਖਦੇ ਆ ਕਿ ਜਿਹੜੇ ਕੱਲ ਤੱਕ ਕਹਿੰਦੇ ਸੀਗੇ ਕਿ ਅਸੀਂ ਮਨੁੱਖੀ ਬੰਬ ਬਣ ਕੇ ਪਾਕਿਸਤਾਨ ਤੇ ਜਾ ਡਿੱਗਣਾ, ਸਾਨੂੰ ਰਾਸ਼ਟਰਪਤੀ ਆਗਿਆ ਦੇਵੇ, ਜਾਂ ਜਿਹੜੇ ਕਹਿੰਦੇ ਆ ਕਿ ਸਾਨੂੰ ਨੌਕਰੀ ਕੁਛ ਨਹੀਂ ਚਾਹੀਦਾ, ਸਾਨੂੰ ਨੌਕਰੀ ਸ਼ੌਕਰੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਬਸ ਸਾਨੂੰ ਤੇ ਜੰਗ ਚਾਹੀਦੀ, ਤਾਂ ਉਹਨਾਂ ਲੋਕਾਂ ਚੋਂ ਵੇਖਦੇ ਆ ਕਿ ਹੁਣ ਕਿੰਨੇ ਕੁ ਜੰਤਰ ਮੰਤਰ ਤੇ ਜਾ ਕੇ ਇਹਨਾਂ ਦੇ ਨਾਲ ਬਹਿੰਦੇ ਆ, ਤੇ ਜਾਂ ਇਹਨਾਂ ਦੀ ਫਿਰ ਰਾਸ਼ਟਰਪਤੀ ਹੈ ਜਿਹੜੀ ਉਹ ਸਿਰਫ ਲਾਸ਼ਾਂ ਜੋਗੀ ਆ, ਕਿ ਉਹ ਮਰੇ ਜਵਾਨਾਂ ਦੀ ਸ਼ਹਾਦਤ ਤੇ ਹੀ ਰਾਜਨੀਤੀ ਕਰ ਸਕਦੇ ਆ, ਜਿਉਂਦਿਆਂ ਦੇ ਹੱਕਾਂ ਦੀ ਗੱਲ ਨਹੀਂ ਕਰਨਗੇ। ਜੀ ਬਿਲਕੁਲ, ਇਹ ਤਾਂ ਹੈ ਹੀ ਹੈ ਜੀ। ਉਹ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨੀ ਜਿਹੜੀ ਸੌਖੀ ਹੈ, ਤੇ ਆਪ ਕਿੱਥੇ ਇਹਨਾਂ ਨੇ ਮੋਹਰੇ ਜਿਹੜਾ ਇਹੋ ਜਿਹੇ ਕੰਮਾਂ 'ਚ ਹੋਣਾ ਆ। ਅਗਲੀ ਗੱਲ ਕਰਦੇ ਹਾਂ, ਸੁਖਬੀਰ ਬਾਦਲ ਤੇ ਮਜੀਠੀਏ ਦੇ ਲਈ ਨਵੀਂ ਮੁਸੀਬਤ, ਹਾਈ ਕੋਰਟ ਵੱਲੋਂ ਸੰਮਨ। ਕਿਤੇ ਜਾਨ ਸਕੰਜੇ ਅੰਦਰ ਫਸਣ ਵਾਲੀ ਗੱਲ ਹੈ ਨਾ, ਜਿਵੇਂ ਫਸ ਗਈ ਜਾਨ ਸਕੰਜੇ ਅੰਦਰ ਜਿਉਂ ਵੇਲਣ ਦੇ ਵਿੱਚ ਕਰਨਾ। ਹੁਣ ਹਾਈ ਕੋਰਟ ਦਾ ਸੰਮਨ ਹੋਇਆ ਹੋਵੇ, ਇਹ ਤੇ ਹੈ ਨੀ ਗਾ ਜਿਵੇਂ ਅੱਗੇ ਪ੍ਰਧਾਨ ਸਾਹਿਬ ਤਾਲਾ ਵੱਟੀ ਜਾਂਦੇ ਆ ਕਿ ਅਸੈਂਬਲੀ ਦੇ ਵਿੱਚੋਂ 2 ਵਾਰੀ ਨੋਟਿਸ ਆਇਆ ਤੇ ਪ੍ਰਧਾਨ ਜੀ ਕਹਿੰਦੇ ਕਿ ਮੈਨੂੰ ਮਿਲਿਆ ਨਹੀਂ, ਹੁਣ ਅਗਲੀ ਵਾਰੀ ਸਹੀ। ਤੇ ਜੇ ਆਪਾਂ ਦੇਖੀਏ ਮੁਤਵਾਜ਼ੀ ਜਥੇਦਾਰਾਂ ਨੇ ਸੱਦਿਆ ਸੀ ਇੱਕ ਦਫਾ, ਉੱਥੇ ਵੀ ਨਹੀਂ ਗਿਆ। ਫੇਰ ਤੋਂ ਇਲਾਵਾ ਕਾਂਗਰਸ ਨੇ ਜਦੋਂ ਇਹਨਾਂ ਨੇ ਪੁਲਾਂ ਤੇ ਰਾਤਾਂ ਗੁਜ਼ਾਰੀਆਂ ਸੀ, ਉਦੋਂ ਬ੍ਰਹਮਪੁਰਾ ਸੀ ਇਹਨਾਂ ਦੇ ਕੰਬਲ 'ਚ ਹੀ ਸੀਗੇ, ਤੇ ਉਦੋਂ ਸ਼ਾਇਦ ਕਹਿੰਦੇ ਉਹਨੇ ਕਿ ਆਓ ਰਲ ਕੇ ਗੁਜ਼ਾਰੀਏ ਰਾਤ। ਸੋ ਉਸ ਸਮੇਂ ਇੱਕ ਕੇਸ ਦਰਜ ਹੋਇਆ ਸੀ, ਉਹਦੇ ਵਿੱਚ ਵੀ ਇਹ ਸੁੱਕੇ ਦੇ ਸੁੱਕੇ ਰਹਿ ਗਏ ਸੀ ਕਿ ਪ੍ਰਧਾਨ ਸਾਹਿਬ। ਤਾਂ ਹੁਣ ਮੇਰੇ ਖਿਆਲ ਦੇ ਨਾਲ ਐਤਕੀ ਬਾਨੇਬਾਜ਼ੀ ਨਹੀਂ ਚੱਲੂਗੀ, ਕਿਉਂਕਿ ਹਾਈ ਕੋਰਟ ਦੀ ਸਮਨਿੰਗ ਆ। ਸਮਨਿੰਗ ਉਸੇ ਮੁੱਦੇ ਤੇ ਹੈ ਜਿਹਦੀ ਆਪਾਂ ਚਰਚਾ ਅੱਗੇ 1-2 ਦਫਾ ਕੀਤੀ ਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਖੁਦ ਹਾਈ ਕੋਰਟ ਦੇ ਵਿੱਚ ਜਾ ਕੇ ਸ਼ਿਕਾਇਤ ਕੀਤੀ ਸੀ ਇਹਨਾਂ ਦੇ ਮੁਤਲਕ ਕਿ ਇਹ 2 ਬੰਦੇ ਜਿਹੜੇ ਤਾਲਾ ਭਨੋਈ ਆ, ਯਾਨੀ ਵਿਕਰਮ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ, ਇਹਨਾਂ ਦੋਨਾਂ ਨੇ ਮੇਰੇ ਪ੍ਰਤੀ ਸ਼ਬਦਾਵਲੀ ਜਿਹੜੀ ਆ ਉਹ ਗਲਤ ਇਸਤੇਮਾਲ ਕੀਤੀ ਆ। ਤਾਂ ਹਾਈ ਕੋਰਟ ਨੇ ਸਿੱਧੇ ਤੌਰ ਤੇ ਸਮਨਿੰਗ ਨਹੀਂ ਕੀਤੀ, ਇਹ ਨਹੀਂ ਕਿਹਾ ਕਿ ਹਾਂ ਬਈ ਠੀਕ ਆ ਤੁਸੀਂ ਜਸਟਿਸ ਰਹੇ ਹੋ, ਤੁਸੀਂ ਕਮਿਸ਼ਨ 'ਚ ਕੰਮ ਕੀਤਾ ਤੇ ਆ ਚੱਕੋ ਆਪਾਂ ਸਮਨਿੰਗ ਕਰਦੇ ਨੇ। ਨਹੀਂ, ਉਹਨਾਂ ਨੇ ਪਹਿਲਾਂ ਤੇ ਇਸ ਚੀਜ਼ ਨੂੰ ਵੈਰੀਫਾਈਡ ਕੀਤਾ ਕਿ ਜਿਸ ਸਮੇਂ ਦੀਆਂ 2 ਪ੍ਰੈਸ ਕਾਨਫਰੰਸਾਂ ਜਿਹਦੇ ਵਿੱਚ ਕਥਿਤ ਰੂਪ 'ਚ ਗਲਤ ਸ਼ਬਦਾਵਲੀ ਵਰਤੀ ਗਈ ਆ ਕਮਿਸ਼ਨ ਪ੍ਰਤੀ, ਕੀ ਉਸ ਸਮੇਂ ਕਮਿਸ਼ਨ ਆਪਣੀ ਹੋਂਦ ਦੇ ਵਿੱਚ ਸੀਗਾ। ਤਾਂ ਇਹ ਇੱਕ ਸਵਾਲੀਆ ਚਿੰਨ੍ਹ ਲਾਇਆ ਸੀਗਾ ਉਹਨਾਂ ਨੇ ਕਿ ਇਹ ਪਹਿਲਾਂ ਵੈਰੀਫਾਈਡ ਕਰਵਾਓ ਕਿ ਹਾਂ ਤੁਸੀਂ ਉਦੋਂ ਕਮਿਸ਼ਨ ਦੇ ਵਿੱਚ ਸੀ। ਮੰਨ ਲਓ ਜੇ ਤੁਸੀਂ ਜਾਂਚ ਪੜਤਾਲ ਨਹੀਂ ਕਰ ਰਹੇ ਸੀਗੇ, ਕਮਿਸ਼ਨ ਉਦੋਂ ਹੋਂਦ 'ਚ ਨਹੀਂ ਸੀ ਆਇਆ, ਜਾਂ ਕਮਿਸ਼ਨ ਆਪਣਾ ਕੰਮ ਨਿਪਟਾ ਚੁੱਕਿਆ ਸੀਗਾ, ਤਾਂ ਫਿਰ ਇਸ ਕੇਸ ਦਾ ਰੁਖ ਹੈ ਜਿਹੜਾ ਕੋਈ ਦੂਸਰਾ ਹੋਊਗਾ। ਤਾਂ ਜਦੋਂ ਇਸ ਚੀਜ਼ ਨੂੰ ਵੈਰੀਫਾਈਡ ਕਰ ਲਿਆ, ਫਿਰ ਦੂਜੇ ਪਾਸੇ ਉਹਨਾਂ ਨੇ ਵੀਡੀਓ ਜਿਹੜੀਆਂ ਉਹ ਦੇਖੀਆਂ ਹਾਈ ਕੋਰਟ ਵਾਲਿਆਂ, ਉਸ ਤੋਂ ਬਾਅਦ ਇਹਨਾਂ ਨੂੰ ਸਮਨਿੰਗ ਹੋਈ ਆ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਪੇਸ਼ ਹੋਣਾ ਪਊਗਾ, ਹਾਈ ਕੋਰਟ ਦੇ ਵਿੱਚ ਜਾਣਾ ਪਊਗਾ, ਦੋਨਾਂ ਨੂੰ ਆਪਣਾ ਪੱਖ ਰੱਖਣਾ ਪਊਗਾ। ਔਰ ਜੇ ਮੰਨ ਲਓ ਇਹਨਾਂ ਦਾ ਪੱਖ ਕਮਜ਼ੋਰ ਪੈਂਦਾ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਦੋਸ਼ ਜਿਹੜੇ ਸਾਬਤ ਹੋ ਜਾਂਦੇ ਆ, ਤਾਂ ਇਸ ਮਾਮਲੇ ਦੇ ਵਿੱਚ 6 ਮਹੀਨੇ ਵਾਸਤੇ ਜੇਲ੍ਹ ਦਾ ਵੀ ਪ੍ਰਬੰਧ ਹੈ। ਜੀ 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 ਸੋ ਦੇਖਦੇ ਹਾਂ ਕੀ ਬਣਦਾ ਇਹਨਾਂ ਦੇ ਨਾਲ। ਅਗਲੀ ਜਿਹੜੀ ਖਬਰ ਕਰਦੇ, ਕਹਿੰਦੇ ਜੈਪੁਰ ਜੇਲ੍ਹ ਦੇ ਵਿੱਚ ਪਾਕਿਸਤਾਨੀ ਕੈਦੀ ਦਾ ਕਤਲ, ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸੁਰੱਖਿਆ ਵਧਾਈ ਗਈ। ਦੇਖੋ ਇਹ ਤਾਂ ਬੜਾ ਫਿਰ ਬੁਜ਼ਦਿਲਾਨਾ ਕੰਮ ਹੈ ਨਾ, ਕਾਇਰਤਾ ਵਾਲਾ ਕੰਮ ਆ। ਜੇ ਤੇ ਹੁਣ ਦੇਖੋ, ਕਿਉਂਕਿ ਪਹਿਲੀ ਗੱਲ ਜੇਲ੍ਹ ਦੇ ਵਿੱਚੋਂ ਸਾਰੀ ਤਫਸੀਲਾਤ ਇੱਕੇ ਵਾਰੀ ਨਹੀਂ ਨਿਕਲਦੀ, ਘਟਨਾਵਾਂ ਦੀ ਥੋੜੀ ਜਿਹੀ ਨਾ ਛਣ ਕੇ ਬਰੀਕੀ ਦੇ ਨਾਲ ਚਾਨਣੀ ਪੈਂਦੀ ਹੈ, ਰੌਸ਼ਨੀ ਆਉਂਦੀ ਹੈ, ਫਿਰ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੜੀ ਦਰ ਕੜੀ ਜੁੜਦੀਆਂ, ਫਿਰ ਸਾਰੀ ਘਟਨਾ ਸਾਫ਼ ਹੁੰਦੀ ਆ। ਪਰ ਪਾਕਿਸਤਾਨੀ ਕੈਦੀ ਦਾ ਕਤਲ ਹੋ ਗਿਆ, 3 ਜਣਿਆਂ ਨੇ ਕਤਲ ਕੀਤਾ ਵਾ। ਕੀ ਉਹ ਨਿੱਜੀ ਰੰਜਿਸ਼ ਸੀਗੀ ਜਾਂ ਫਿਰ ਉਹ ਫਿਰਕਾ ਪ੍ਰਸਤੀ ਦੇ ਤਹਿਤ ਕਤਲ ਕੀਤਾ ਗਿਆ? ਇਹ ਬਹੁਤ ਵੱਡਾ ਸਵਾਲ ਹੈ। ਜੇ ਤੇ ਇਹ ਮਾਮਲਾ ਭਾਰਤੀ ਪਾਕਿਸਤਾਨੀ ਨਾਲ ਜੁੜਿਆ ਤੇ ਫਿਰ ਤੇ ਬਹੁਤ ਬੁਜ਼ਦਿਲਾਨਾ ਕੰਮ ਹੈ, ਔਰ ਫਿਰ ਤੇ ਵਿਵਸਥਾ ਤੇ ਵੀ ਬਹੁਤ ਵੱਡਾ ਸਵਾਲ ਹੈ। ਤੇ ਜੇ ਕੋਈ ਨਿੱਜੀ ਰੰਜਿਸ਼, ਕਿਉਂਕਿ ਕੈਦੀਆਂ ਦੀ ਕਈ ਵਾਰ ਨਿੱਜੀ ਕਿੜ ਵੀ ਹੁੰਦੀ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਅੱਗੇ ਇਸ ਤਰ੍ਹਾਂ ਦੀ ਕਦੇ ਖਬਰ ਨਹੀਂ ਆਈ
ਪਾਕਿਸਤਾਨ ਦੀ ਕੈਦੀ ਬਹੁਤ ਸਾਰੇ ਇੱਧਰ, ਔਰ ਭਾਰਤ ਦੇ ਬਹੁਤ ਸਾਰੇ ਕੈਦੀ ਜਿਹੜੇ ਉਹ ਪਾਕਿਸਤਾਨ ਦੇ ਵਿੱਚ ਕੈਦ ਕੱਟਦੇ ਪਏ ਆ। ਹਾਲਾਂਕਿ ਦੋਨਾਂ ਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚ ਮਾਹੌਲ ਸਾਂਝਾ ਹੀ ਆ। ਸਾਂਝਾ ਮਾਹੌਲ ਕੀ ਆ ਕਿ ਦੋਨਾਂ ਦੇਸ਼ਾਂ ਦੇ ਕੈਦੀ ਜਿਹੜੇ ਦੂਸਰੇ ਮੁਲਕ ਦੇ ਵਿੱਚ, ਪਰਾਏ ਮੁਲਕ ਦੇ ਵਿੱਚ ਕੈਦ ਕਰਦੇ, ਉਹਨਾਂ ਦਾ ਹਾਲ ਕੋਈ ਨਹੀਂ ਹੁੰਦਾ ਵਿਵਸਥਾ ਦੇ ਪੱਖੋਂ। ਭਾਰਤ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ 'ਚ ਕੁਛ ਥੋੜਾ ਜਿਹਾ ਇਸ ਪਾਸਿਓਂ ਸੁੱਖ ਹੈਗਾ ਕਿ ਇੰਨਾ ਜ਼ਿਆਦਾ ਇੱਥੇ ਵਿਤਕਰਾ ਨਹੀਂ ਹੁੰਦਾ, ਕਿਉਂਕਿ ਦੋਵੇਂ ਪੰਜਾਬ ਜਿਹੜੇ ਖਾਸ ਤੌਰ ਤੇ ਆ ਉਹ ਸਾਂਝੇ ਪੰਜਾਬ ਰਹੇ ਆ। ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਇੱਕ ਵੱਡੀ ਚੂਕ ਹੋਈ ਆ ਉਹ ਇਹੋ ਹੀ ਆ ਕਿ ਜਦੋਂ ਇੰਨਾ ਕਸ਼ੀਦਗੀ ਵਾਲਾ ਮਾਹੌਲ ਸੀ, ਇੰਨਾ ਕੁੜੱਤਣ ਵਾਲਾ ਮਾਹੌਲ ਸੀ, ਤਾਂ ਕੀ ਜਿਹੜੇ ਪਾਕਿਸਤਾਨੀ ਕੈਦੀ ਸੀ, ਚਾਹੇ ਇੱਕਾ ਸੀ, ਚਾਹੇ ਦੁੱਕਾ ਸੀਗਾ, ਚਾਹੇ ਹੋਰ ਸੀਗੇ, ਕੀ ਉਹਨਾਂ ਨੂੰ ਵੱਖ-ਬੰਦ ਨਹੀਂ ਕੀਤਾ ਗਿਆ ਕਿਸੇ ਹਾਤੇ 'ਚ ਜਾਂ ਕਿਸੇ ਸੈੱਲ ਦੇ ਵਿੱਚ? ਜੇ ਉਹਨਾਂ ਨੂੰ ਸਾਂਝੇ ਹਾਤੇ ਦੇ ਵਿੱਚ ਰੱਖਿਆ ਗਿਆ ਤੇ ਇੱਕ ਬਹੁਤ ਵੱਡੀ ਬੇਵਕੂਫੀ ਸੀ, ਕਿਉਂਕਿ ਇਹੋ ਜਿਹਾ ਮਾਹੌਲ ਜਦੋਂ ਰਾਸ਼ਟਰਵਾਦਤਾ ਇੱਥੋਂ ਤੱਕ ਚਲੇ ਗਈ ਆ ਕਿ ਕੈਦੀ ਕਹਿੰਦੇ ਆ ਕਿ ਸਾਨੂੰ ਉੱਥੇ ਫਰੰਟੀਅਰ ਤੇ ਤੁਸੀਂ ਲੜਨ ਦਾ ਮੌਕਾ ਦਿਓ, ਤਾਂ ਮੇਰੇ ਖਿਆਲ ਦੇ ਨਾਲ ਉਦੋਂ ਥੋੜਾ ਜਿਹਾ ਸੂਝ-ਬੂਝ ਤੋਂ ਕੰਮ ਲੈਣਾ ਚਾਹੀਦਾ ਕਿ ਕੈਦੀ ਤਾਂ ਕਹਿੰਦੇ ਕਿ ਸਾਨੂੰ ਮੌਕਾ ਦਿਓ, ਅਸੀਂ ਪਾਕਿਸਤਾਨ ਦੇ ਬੰਦੇ ਜਾ ਕੇ ਮਾਰਨੇ ਆ। ਤੇ ਜੇ ਤੁਸੀਂ ਉਹਨਾਂ ਦੇ ਹੱਥ 'ਚ ਕੋਈ ਉੱਥੇ ਕੈਦੀ ਖੁੱਲੇ ਰੂਪ 'ਚ ਦੇ ਦਿੱਤਾ ਤੇ ਉੱਥੇ ਫਿਰ ਸ਼ੇਰਾਂ ਦੇ ਵਾੜੇ ਦੇ ਵਿੱਚ ਲੇਲਾ ਸੁੱਟਣ ਵਾਲੀ ਗੱਲ ਆ। ਸੋ ਇਹ ਇੱਕ ਬਹੁਤ ਬੁਜ਼ਦਿਲਾਨਾ ਕੰਮ ਕੀਤਾ, ਬਹੁਤ ਬੁਜ਼ਦਿਲਾਨਾ, ਕਿਉਂਕਿ ਸਰਬਜੀਤ ਦੇਖੋ ਚਾਹੇ ਕੌਣ ਸੀ, ਚਾਹੇ ਉਹਦਾ ਪਿਛੋਕੜ ਕੀ ਸੀ, ਪਾਕਿਸਤਾਨ ਕੀ ਲੈਣ ਗਿਆ, ਅਲੱਗ ਵਿਸ਼ਾ। ਜਦੋਂ ਸਰਬਜੀਤ ਨੂੰ ਉੱਥੋਂ ਦੀ ਜੇਲ੍ਹ 'ਚ ਕਤਲ ਕੀਤਾ ਗਿਆ ਤਾਂ ਸਾਰੀ ਦੁਨੀਆ ਨੇ ਇਹਦਾ ਗੁੱਸਾ ਮਨਾਇਆ ਸੀਗਾ। ਤਾਂ ਇਹ ਘਟਨਾ ਵੀ ਜਿਹੜੀ ਆ, ਜੇ ਮੰਨ ਲਓ ਪਾਕਿਸਤਾਨ ਇਹਨੂੰ ਹਾਈਲਾਈਟ ਕਰ ਦਿੰਦਾ, ਇਸ ਘਟਨਾ ਨੂੰ ਉਹ ਖੂਬ ਪ੍ਰਚਾਰਦਾ, ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਬਹੁਤ ਵੱਡੀ ਬਦਨਾਮੀ ਹੋਊਗੀ। ਔਰ ਦੂਜੀ ਚੀਜ਼ ਇਹ ਆ ਕਿ ਹੁਣ ਜਿਹੜੇ ਕੈਦੀ ਹੈਗੇ ਆ ਪਾਕਿਸਤਾਨ ਦੇ, ਉਹਨਾਂ ਨੂੰ ਵੱਖ ਕੀਤਾ ਜਾਣਾ ਚਾਹੀਦਾ, ਔਰ ਉੱਧਰ ਵੀ ਅਲਰਟ ਭੇਜਣਾ ਚਾਹੀਦਾ, ਉੱਥੋਂ ਦੀ ਗੌਰਮੈਂਟ ਨੂੰ ਵੀ ਵੇਖਣਾ ਚਾਹੀਦਾ, ਕਿਉਂਕਿ ਜੇ ਮੰਨ ਲਓ ਇੱਧਰ ਮਰਿਆ, ਇੱਧਰ ਕਤਲ ਕਰ ਦਿੱਤਾ ਗਿਆ ਤੇ ਜਿਹੜੇ ਉੱਧਰ ਬੰਦੇ ਆ, ਤਾਂ ਫਿਰ ਉਹਨਾਂ ਨੂੰ ਵੀ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ, ਉਹਨਾਂ ਤੇ ਵੀ ਹਮਲੇ ਹੋ ਸਕਦੇ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਫਰਾਰ ਕਾਂਗਰਸੀ ਵਿਧਾਇਕ ਗ੍ਰਿਫਤਾਰ, ਗ੍ਰਹਿ ਮੰਤਰੀ ਜਿਹੜਾ ਕਰਨਾਟਕ ਦੇ ਵੱਲੋਂ ਬਿਆਨ। ਕਮਾਲ ਦੀ ਗੱਲ ਹੈ ਕਿ ਵਿਧਾਇਕ ਵੀ ਗ੍ਰਿਫਤਾਰ ਹੁੰਦੇ ਆ, ਵਿਧਾਇਕ ਵੀ ਫਰਾਰ ਹੁੰਦੇ ਆ। ਭਾਰਤੀ ਰਾਜਨੀਤੀ ਦਾ ਅਜਬ ਦਸਤੂਰ ਆ, ਗਜ਼ਬ ਤਮਾਸ਼ਾ ਇਹਨਾਂ ਦਾ। ਇੱਕ ਵਾਰੀ ਕੀ ਹੋਇਆ ਸੀਗਾ ਕਿ ਯੂਪੀ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਦੇ ਇਸ਼ਤਿਹਾਰ ਲੱਗ ਗਏ ਸਨ ਕਿ ਇਸ ਬੰਦੇ ਨੂੰ ਫੜਾਉਣ ਵਾਲੇ ਨੂੰ 20,000 ਰੁਪਇਆ ਇਨਾਮ ਦਿੱਤਾ ਜਾਊਗਾ, ਜੇ ਪੁਲਿਸ ਫੜੂਗੀ ਤੇ 20,000 ਰੁਪਇਆ ਉਹਨਾਂ ਨੂੰ ਇਨਾਮ ਦਿੱਤਾ ਜਾਊਗਾ। ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਸੰਸਦ ਮੈਂਬਰ ਇਸ਼ਤਿਹਾਰੀ ਮੁਲਜ਼ਮ ਬਣ ਜਾਂਦਾ ਔਰ 20,000 ਰੁਪਏ ਦਾ ਨਾਮ ਉਹਦੇ ਤੇ ਰੱਖਿਆ ਜਾਂਦਾ, ਅਤੀਕ ਅਹਿਮਦ ਉਹਦਾ ਨਾਮ ਸੀਗਾ। ਤੋ ਇਹੋ ਜਿਹਾ ਮਾਹੌਲ ਬਣ ਜਾਂਦਾ। ਇੱਥੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਇਹਨਾਂ ਨੇ ਖੁਸ਼ੀ ਮੰਤਰਾਲਾ ਬਣਾ ਦਿੱਤਾ, ਜਿਹਨੂੰ ਆਪਾਂ ਹੈਪੀਨੈਸ ਮਿਨਿਸਟਰੀ ਕਹਾਂਗੇ, ਖੁਸ਼ੀ ਮੰਤਰਾਲਾ ਬਣਾ ਦਿੱਤਾ। ਤੇ ਹੋਇਆ ਕਿ ਇੱਕ ਮਾਮਲੇ 'ਚ ਉਹ ਜਿਹੜਾ ਖੁਸ਼ੀ ਮੰਤਰੀ ਸੀ ਉਹ ਹੀ ਫਸ ਗਿਆ, ਉਹਦੀ ਖੁਸ਼ੀ ਗਾਇਬ ਹੋ ਗਈ ਤੇ ਉਹ ਗਾਇਬ ਹੋ ਗਿਆ, ਆਪ ਹੀ ਮੁੜ ਕੇ ਲਾਪਤਾ ਹੋ ਗਿਆ, ਭਗੌੜਾ ਹੋ ਗਿਆ। ਤੇ ਲੋਕ ਪੁੱਛਦੇ ਫਿਰਦੇ ਸਨ ਕਿ ਸਾਨੂੰ ਖੁਸ਼ੀਆਂ ਵੰਡਣ ਵਾਲਾ ਖੁਸ਼ੀ ਮੰਤਰੀ ਕਿਤੇ ਦਿਖਦਾ ਹੀ ਨਹੀਂ ਆ। ਉਹਨੂੰ ਬਾਅਦ ਦੇ ਵਿੱਚ ਜ਼ਮਾਨਤ ਮਿਲੀ, ਫਿਰ ਜਾ ਕੇ ਮੰਤਰਾਲੇ 'ਚ ਬਹਿਣ ਲੱਗਾ। ਤੇ ਇਹ ਉਹ ਰਾਜਨੀਤੀ ਦੇ ਰੰਗ ਆ। ਸੋ ਇਹ ਜਿਹੜਾ ਮਾਮਲਾ ਕਰਨਾਟਕਾ ਦੇ ਨਾਲ ਜੁੜਿਆ, ਤਾਂ ਇੱਥੇ ਹੋਇਆ ਕੀ ਸੀਗਾ, ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਕਾਂਗਰਸ ਦੇ ਵਿੱਚ ਕਾਫੀ ਖਿੱਚਾਤੂ ਸੀਗੀ। ਏਦਾਂ ਲੱਗਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਸ਼ਾਇਦ ਜੋੜ ਤੋੜ ਕਰਕੇ ਸਰਕਾਰ ਜਿਹੜੀ ਉੱਥੇ ਆਪਣੀ ਬਣਾ ਜਾਊਗੀ। ਇਹ ਦੋਸ਼ ਵੀ ਲਾਉਂਦੇ ਸੀ ਦੋਵੇਂ ਧਿਰਾਂ ਇੱਕ ਦੂਜੇ ਤੇ ਕਿ ਖਰੀਦੋ ਫਰੋਖਤ ਚੱਲਦੀ ਪਈ, ਹਾਰਸ ਟ੍ਰੇਡਿੰਗ ਹੋ ਰਹੀ ਆ। ਤਾਂ ਉਸ ਸਮੇਂ ਦੇ ਦੌਰਾਨ ਜਦੋਂ ਇਹਨਾਂ ਦੇ ਵਿਧਾਇਕ ਆਸੇ ਪਾਸੇ ਸੀਗੇ, ਤਾਂ ਦੋ ਵਿਧਾਇਕ ਇਹਨਾਂ ਦੇ ਆਪੋ ਵਿੱਚ ਦੀ ਡਹਿ ਪਏ ਸੀਗੇ। ਇੱਕ ਜੀ.ਐਨ. ਗਣੇਸ਼ ਸੀਗਾ ਤੇ ਦੂਸਰਾ ਸੀਗਾ ਅਨੰਤ ਸਿੰਘ। ਤਾਂ ਜਿਹੜਾ ਜੀ.ਐਨ. ਗਣੇਸ਼ ਸੀਗਾ ਉਹਨੇ ਚੱਕ ਕੇ ਅਨੰਤ ਸਿੰਘ ਦਾ ਸਿਰ ਪਾੜ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਉਹ ਫਰਾਰ ਸੀਗਾ, ਕਾਫੀ ਮੇਰੇ ਖਿਆਲ ਦੇ ਨਾਲ 3-4 ਹਫ਼ਤੇ ਹੋ ਗਏ ਆ। ਉਹ ਫਰਾਰੀ ਤੇ ਚੱਲਦਾ ਪਿਆ ਸੀ। ਅੰਤ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਦੱਸਦੇ ਕਿ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫਤਾਰ ਕੀਤਾ ਗਿਆ। ਉਹਨੂੰ ਹੁਣ ਵਾਪਸ ਕਰਨਾਟਕ ਲਿਆਂਦਾ ਜਾਊਗਾ ਤੇ ਉਹਦੇ ਤੇ ਕੇਸ ਜਿਹੜਾ ਚੱਲੂਗਾ। ਆਪ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਕਿਸ ਤਰ੍ਹਾਂ ਦੇ ਵਿਧਾਇਕ ਆ, ਕਿਸ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਆ, ਜਿਹੜੇ ਆਪਣੇ ਫਰਜ਼ ਨੂੰ ਲੀਰੋ ਲੀਰ ਕਰਨ ਤੋਂ ਲੈ ਕੇ ਆਪਣੇ ਨਾਲਦਿਆਂ ਦੇ ਸਿਰਾਂ 'ਚ ਜਿਹੜੇ ਆਪਾਂ ਉਹ ਕਹਿੰਦੇ ਹੁੰਦੇ ਨਾ ਕਿ ਫਲਾਣੇ ਦੇ ਸਿਰ ਦੇ ਵਿੱਚ ਮਧਾਣੀ ਚੀਰਾ ਪਾ ਦਿੱਤਾ, ਤਾਂ ਉਹ ਦੇਖ ਲਓ ਕਿ ਆਪਣੇ ਫਰਜ਼ ਨੂੰ ਲੀਰੋ ਲੀਰ ਕਰਨ ਤੋਂ ਲੈ ਕੇ ਮਧਾਣੀ ਚੀਰੇ ਪਾਉਣ ਤੱਕ ਕਿਤੇ ਵੀ ਟਾਲਾ ਨਹੀਂ ਵੱਢਦੇ। ਜਿੱਥੇ ਉਹਨਾਂ ਦਾ ਦਾ ਲੱਗ ਗਿਆ, ਦਾ ਫੱਬ ਗਿਆ, ਲਾ ਦੇਣਾ। ਜੀ ਜੀ ਜੀ
ਅਗਲੀ ਜਿਹੜੀ ਗੱਲ ਕਰਦੇ ਪੰਜਾਬ ਵਿੱਚ ਸਰਗਰਮ ਨਸ਼ਾ ਸਮਗਲਰਾਂ ਦੇ ਨਾਮ ਦੱਸੋ, ਤੁਰੰਤ ਪੜਾਂਗੇ ਕੈਪਟਨ ਅਮਰਿੰਦਰ ਦਾ ਬਿਆਨ। ਇਹ ਅੱਜ ਉੱਥੇ ਅਸੈਂਬਲੀ ਦੇ ਵਿੱਚ ਬੋਲਦੇ ਪਏ ਸੀਗੇ, ਇਹਨਾਂ ਨੇ ਆਪਣੀਆਂ ਪ੍ਰਾਪਤੀਆਂ ਕਾਫੀ ਗਿਣਾਈਆਂ ਨਸ਼ੇ ਦੇ ਮੁੱਦੇ ਤੇ। ਉਹਨਾਂ ਨੇ ਇਹ ਗੱਲ ਕਹੀ ਆ ਕਿਉਂਕਿ ਰਾਜਪਾਲ ਦਾ ਭਾਸ਼ਣ ਹੋਇਆ ਸੀ, ਉਹਦੇ ਉੱਤੇ ਬੋਲਦੇ ਪਏ ਸੀਗੇ, ਕਹਿੰਦੇ ਕਿ ਜੇ ਕਿਸੇ ਸਰਕਾਰੀ ਅਧਿਕਾਰੀ ਤੱਕ ਨਸ਼ਿਆਂ ਦੇ ਸਮਗਲਰਾਂ ਬਾਰੇ ਜਾਣਕਾਰੀ ਪਹੁੰਚਾਈ ਜਾਵੇ ਤਾਂ ਪੁਲਿਸ ਉਹਨਾਂ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰੂਗੀ। ਯਾਨੀ ਕਹਿਣ ਦਾ ਭਾਵ ਇਹ ਸੀਗਾ, ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਉੱਥੇ ਸਵਾਲ ਚੁੱਕਿਆ ਸੀਗਾ ਕੁਛ ਨਸ਼ਿਆਂ ਦੇ ਮੁਤਲਕ, ਤਾਂ ਉਹਨਾਂ ਨੇ ਵਾਕਆਊਟ ਵੀ ਕੀਤਾ ਇੱਕਾ ਦੁੱਕਾ ਮੁੱਦਿਆਂ ਤੇ। ਇਹਨਾਂ ਨੇ ਉੱਥੇ ਸਾਰੀ ਗੱਲ ਦੱਸੀ ਆ, ਕਹਿੰਦੇ ਆ ਕਿ ਜੇ ਮੰਨ ਲਓ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਆ ਕਿਸੇ ਬਲੈਕੀਏ ਦੀ, ਤੇ ਤੁਸੀਂ ਦੱਸੋ, ਅਸੀਂ ਚੱਕ ਦੇ ਵਿੱਚ ਚੁੱਕ ਲਵਾਂਗੇ। ਹੁਣ ਇੱਕ ਨੂੰ ਤੇ ਆਪ ਹੀ ਪ੍ਰਚਾਰਦੇ ਹੁੰਦੇ ਸੀ ਕਿ ਜੋ ਬਹੁਤ ਵੱਡਾ ਬਲੈਕੀਆ ਤਸਕਰਾ, ਤਾਂ ਬਾਅਦ ਦੇ ਵਿੱਚ ਉਹ ਕੀ ਆ, ਬਾਅਦ ਦੇ ਵਿੱਚ ਉਹ ਕੀ ਹੋਇਆ, ਕੀ ਨਿਕਲਿਆ, ਉਹ ਸਭ ਨੂੰ ਪਤਾ ਆਪਾਂ ਨੂੰ। ਖੈਰ ਹੁਣ ਦੇਖੋ ਦੂਜਾ ਬੰਦਾ ਕਿਹੜਾ ਇਹਨਾਂ ਨੂੰ ਦੱਸੂਗਾ। ਇੱਥੇ ਦੇ ਪਿੰਡਾਂ ਦੇ ਵਿੱਚੋਂ ਸੂਚਨਾਵਾਂ ਜਿਹੜੀਆਂ ਉਹ ਥਾਣੇ ਨਾਲ ਜਾ ਕੇ ਨਹੀਂ ਦਿੱਤੀਆਂ ਜਾਂਦੀਆਂ। ਅਗਲਾ ਇਹੋ ਹੀ ਸੋਚਦਾ ਕਿ ਐਵੇਂ ਦੁਸ਼ਮਣੀ ਨਾ ਪਾਈਏ, ਹੋ ਸਕਦਾ ਅਗਲਾ ਬੰਦਾ ਉੱਥੋਂ ਪੈਸੇ ਦੇ ਕੇ ਛੁੱਟ ਕੇ ਆ ਜਾਵੇ ਤੇ ਮੁੜ ਕੇ ਮੇਰੇ ਗਿੱਟੇ ਗੋਡੇ ਆ ਜਿਹੜੇ ਸੁਝਾ ਕੱਟੇ। ਸੋ ਦੂਸਰਾ ਇਹਨਾਂ ਨੂੰ ਸੂਚਨਾਵਾਂ ਕੀ ਦੇਊਗਾ? ਔਰ ਜੇ ਸੂਚਨਾ ਲੈਣੀ ਆ ਤੇ ਬੰਦੇ ਮੈਂ ਦੱਸ ਦਿੰਦਾ ਉਹਨਾਂ ਦੇ ਕੋਲ ਚਲੇ ਜਾਣ, ਸੂਚਨਾਵਾਂ ਵਾਧੂ ਦੇ ਦੇਣ। ਜਦ ਸੂਚਨਾਵਾਂ ਇਕੱਠੀਆਂ ਕਰਨ ਦੀ ਉੱਥੇ ਜਾਣ ਦੀ ਜ਼ਰੂਰਤ ਹੀ ਨਹੀਂ। ਬਟਾਲੇ ਦੇ ਵਿੱਚ ਇੱਕ ਜਾਣੇ ਨੇ ਬੋਰਡ ਲਾਏ ਹੋਏ ਆ, ਉਹਨਾਂ ਨੇ ਬੋਰਡ ਲਾ ਦਿੱਤੇ ਸੀ ਇਹਨਾਂ ਪੇਸ਼, ਤਾਂ ਤੁਸੀਂ ਉਹਦੇ ਨਾਲ ਸੰਪਰਕ ਕਰ ਲਓ, ਤੁਹਾਨੂੰ ਉਸ ਏਰੀਏ ਚ, ਮਾਝੇ ਏਰੀਏ ਚ ਬਥੇਰੇ ਦੱਸ ਦੂਗਾ। ਆਹ ਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿਸੇ ਅਣਜਾਣ ਬੰਦੇ ਨੇ ਪੋਸਟਰ ਛਪਵਾ ਕੇ ਕੰਧਾਂ ਤੇ ਲਵਾ ਦਿੱਤੇ, ਨਾਲ ਫੋਨ ਨੰਬਰ ਲਿਖੇ ਬਲੈਕੀਆਂ ਦੇ ਬਕਾਇਦਾ ਨਾਵਾਂ ਦੇ ਨਾਲ, ਕਿ ਹਾਂ ਬੰਦਾ ਜਿਹੜਾ ਉਹ ਐਸ ਏਰੀਏ ਦੇ ਵਿੱਚ ਬਲੈਕ ਕਰਦਾ। ਇਹ ਸਾਰਾ ਪਤਾ ਹੀ ਆ। ਹੁਣ ਇਹ ਅੰਕੜਿਆਂ ਦੀ ਜਾਦੂਗਰੀ ਕਰ ਜਾਂਦੇ ਆ। ਅਸੀਂ ਜੀ 25,000 ਦੇ ਕਰੀਬ ਨਸ਼ਾ ਤਸਕਰ ਫੜਿਆ, ਅਸੀਂ 21,000 ਦੇ ਕਰੀਬ ਕੇਸ ਦਰਜ ਕੀਤੇ। ਹਾਈ ਗੱਲਾਂ ਸੁਖਬੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀਗਾ, ਦੇਖੋ ਜੀ ਮੈਂ ਇੰਨੇ ਹਜ਼ਾਰ ਬੰਦਾ ਫੜ ਦਿੱਤਾ, ਇੰਨੇ ਹਜ਼ਾਰ ਕੇਸ ਪਾ ਦਿੱਤਾ। ਇਹ ਕਹਿੰਦੇ ਜੀ ਮੈਂ ਲੱਕ ਤੋੜ ਦਿੱਤਾ, ਮੈਂ ਅਜੇ ਹੋਰ ਲੱਕ ਤੋੜੂੰਗਾ। ਉਹ ਲੱਕ ਪਤਾ ਨਹੀਂ ਕਿੰਨਾ ਕੁ ਮਜ਼ਬੂਤ ਆ, ਇਹ ਲੱਕ ਟੁੱਟਣ ਨਹੀਂ ਰਿਹਾ। ਪਰ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਸੀਂ ਲੱਕ ਤੋੜ ਦਿੱਤਾ, 25,000 ਨਸ਼ਾ ਤਸਕਰ ਫੜ ਲਿਆ, ਤਾਂ ਨਸ਼ਾ ਹੁਣ ਆ ਕਿੱਥੋਂ ਰਿਹਾ? ਨਸ਼ਾ ਵੇਚ ਕੌਣ ਰਿਹਾ? ਇਹਦਾ ਮਤਲਬ ਹੈ ਕਿ ਸਾਰਾ ਪੰਜਾਬ ਹੀ ਬਲੈਕੀਆਂ ਦਾ ਹੋ ਗਿਆ। ਤੁਸੀਂ ਇੰਨੇ ਬੰਦੇ, ਹਜ਼ਾਰਾਂ ਬੰਦੇ ਫੜ ਲਏ ਆ, ਤੇ ਹਾਲੇ ਹਜ਼ਾਰਾਂ ਜਿਹੜੇ ਖੁੱਲੇ ਰੂਪ ਦੇ ਵਿੱਚ ਨਸ਼ਾ ਵੇਚੀ ਜਾਂਦੇ। ਉਹਦਾ ਕਹਿ ਦਿੰਦੇ ਕਿ ਵੱਡਾ ਤਸਕਰ ਕੋਈ ਛੱਡਿਆ ਹੀ ਨਹੀਂ ਹੈ। ਤਾਂ ਕਹਿਣ ਦਾ ਮਤਲਬ ਇਹ ਵਾ ਕਿ ਜੇ ਛੋਟੇ ਛੋਟੇ ਤਸਕਰ ਪੰਜਾਬ ਦੀ ਇੰਨੀ ਤਬਾਹੀ ਕਰੀ ਜਾਂਦੇ ਆ, ਤੇ ਫਿਰ ਜਿਹੜੇ ਵੱਡਿਆਂ ਤੋਂ ਵੱਡੇ ਬੈਠੇ ਆ, ਜਿਨ੍ਹਾਂ ਤੱਕ ਤੁਹਾਡੇ ਹੱਥ ਹਾਲੇ ਪਹੁੰਚੇ ਨਹੀਂ, ਉਹ ਕਿੰਨਾ ਨੁਕਸਾਨ ਕਰਦੇ ਆ। ਜ਼ਾਰਾ ਜੀ ਗੱਲ ਇਹ ਆ ਕਿ ਦੇਖੋ ਠੀਕ ਆ, ਇਹਨਾਂ ਨੇ ਕੁਛ ਕਦਮ ਚੰਗੇ ਪੁੱਟੇ ਆ, ਚੰਗੇ ਕਦਮ ਪੁੱਟੇ, ਪਰ ਉਹ ਕਦਮ ਪੁੱਟ ਕੇ ਇਹਨਾਂ ਨੇ ਜਿਸ ਤਰ੍ਹਾਂ ਦੇ ਫੈਸਲੇ ਲਏ, ਜਿੱਦਾਂ ਹਰਪ੍ਰੀਤ ਸਿੰਘ ਸਿੱਧੂ ਨੂੰ ਬਦਲਿਆ ਗਿਆ, ਗੁੱਠੇ ਲਾਇਆ ਗਿਆ, ਕਿ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਚਟੋਪਾਧਿਆ ਦੀ ਜਿਹੜੀ ਰਿਪੋਰਟ ਸੀਗੀ ਉਹਨੂੰ ਰੋਲਿਆ, ਆਪਣੇ ਅਫਸਰਾਂ ਤੇ ਕੋਈ ਛੱਤ ਡੰਗ ਮਾਰਨ ਦੀ ਥਾਂ ਤੇ ਜਿਸ ਤਰੀਕੇ ਨਾਲ ਉਹਨਾਂ ਦਾ ਸਿਰ ਪਲੋਸਿਆ, ਇਹ ਸਾਰੀਆਂ ਚੀਜ਼ਾਂ ਨੇ ਇਸ ਸਰਕਾਰ ਦਾ ਟਰੈਕ ਰਿਕਾਰਡ ਜਿਹੜਾ ਉਹ ਖਰਾਬ ਕਰ ਦਿੱਤਾ। ਹੁਣ ਅੰਕੜਿਆਂ ਦੇ ਨਾਲ ਜਿੰਨਾ ਮਰਜ਼ੀ ਇਹ ਪੈਂਚਰ ਲਾ ਲੈਣ, ਪਰ ਅਸਲ ਦੇ ਵਿੱਚ ਫੂਕ ਇਸ ਟਿਊਬ ਚੋਂ ਨਿਕਲੀ ਹੋਈ ਆ। ਇਹ ਟਿਊਬ ਜਿਹੜੀ ਆ ਉਹ ਹਵਾਲੈਸ ਹੋ ਚੁੱਕੀ ਆ, ਸਿਰਫ ਉਹਨੂੰ ਪੁੱਛ ਕਰ ਸਕਦੇ ਆ, ਉਹਨੂੰ ਤੋੜ ਨਹੀਂ ਸਕਦੇ, ਚੱਕੇ ਚ ਪਾ ਕੇ ਚਲਾ ਨਹੀਂ ਸਕਦੇ। ਤਾਂ ਹੁਣ ਜੇ ਇਸ ਮਾਮਲੇ ਦੇ ਵਿੱਚ ਕੁਝ ਕਰਨਾ ਠੋਸ ਰੂਪ ਦੇ ਵਿੱਚ, ਤਾਂ ਫਿਰ ਤੁਹਾਨੂੰ ਕਦਮ ਜਿਹੜੇ ਸਖਤ ਚੁੱਕਣੇ ਪੈਣਗੇ, ਚਾਹੇ ਤੁਹਾਡੇ ਆਪਣੇ ਬੰਦੇ ਆ, ਚਾਹੇ ਤੁਹਾਡੇ ਆਪਣੇ ਮੁਲਾਜ਼ਮ ਆ, ਚਾਹੇ ਤੁਹਾਡੀ ਆਪਣੀ ਸਿਆਸਤ ਤੋਂ ਪੁਸ਼ਟ ਪਨਾਹੀ ਲੈਂਦੇ ਬਲੈਕੀਏ ਆ। ਔਰ ਸਭ ਤੋਂ ਵੱਡੀ ਗੱਲ, ਏਮਸ ਦੀ ਰਿਪੋਰਟ ਹੁਣ ਥੋੜੇ ਦਿਨ ਪਹਿਲਾਂ ਰਿਲੀਜ਼ ਹੋਈ ਆ, ਉਹਨਾਂ ਨੇ ਪੰਜਾਬ ਨੂੰ ਸ਼ਰਾਬ ਦੇ ਮਾਮਲੇ 'ਚ ਤੀਸਰੇ ਨੰਬਰ ਤੇ ਰੱਖਿਆ ਪੂਰੇ ਦੇਸ਼ ਦੇ। ਤਾਂ ਇਹ ਵੀ ਤੇ ਫੈਸਲਾ ਕਰਨਾ ਪਊਗਾ ਨਾ ਕਿ ਜਿਹੜੀ ਸ਼ਰਾਬ ਇੱਥੇ ਵਿਕਦੀ ਆ, ਉਹ ਜਿਹੜੇ ਲੋਕ ਪੀਂਦੇ ਆ, ਕੀ ਉਹਨੂੰ ਨਸ਼ਾ ਗਿਣਿਆ ਜਾਵੇ ਜਾਂ ਨਾ ਗਿਣਿਆ ਜਾਵੇ। ਹੁਣ ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ, ਨਸ਼ੇ ਦੇ ਮਾਮਲੇ ਵਿੱਚ, ਉਹ ਇਹ ਆ ਕਿ ਦੇਖੋ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਅੰਕੜੇ ਆ, ਜੇਲ੍ਹਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਅੰਕੜੇ ਆ, ਅਸੈਂਬਲੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਅੰਕੜੇ ਆ। ਪਰ ਜਦੋਂ ਤੁਸੀਂ ਜ਼ਮੀਨ ਤੇ ਉਤਰਦੇ ਹੋ, ਲੋਕਾਂ ਦੇ ਨਾਲ ਗੱਲ ਕਰਦੇ ਹੋ, ਲੋਕਾਂ ਦੇ ਘਰਾਂ ਦੇ ਵਿੱਚ ਝਾਕਦੇ ਹੋ, ਤਾਂ ਉਦੋਂ ਇਹ ਸਾਰੇ ਅੰਕੜੇ ਜਿਹੜੇ ਆ, ਜਿਨ੍ਹਾਂ ਨੂੰ ਆਪਾਂ ਮੋਟੇ ਰੂਪ 'ਚ ਲੈਂਦੇ ਆ, ਉਦੋਂ ਸਾਰੇ ਅੰਕੜੇ ਫਿੱਕੇ ਲੱਗਦੇ ਆ, ਕਿਉਂਕਿ ਲੋਕਾਂ ਦੀਆਂ ਜਿਹੜੀਆਂ ਕੁਰਲਾਟਾਂ ਨੇ, ਲੋਕਾਂ ਦੇ ਜਿਹੜੇ ਦਰਦ ਨੇ, ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਉਹ ਇਹਨਾਂ ਅੰਕੜਿਆਂ ਤੇ ਭਾਰੀ ਪੈ ਜਾਂਦੀਆਂ। ਜੀ ਬਿਲਕੁਲ ਜੀ। ਅਗਲੀ ਗੱਲ ਕਰਦੇ, ਕਹਿੰਦੇ ਯੂਕੇ ਤੇ ਜਲਿਆਂਵਾਲਾ ਬਾਗ ਕਤਲੇਆਮ ਲਈ ਰਸਮੀ ਮਾਫੀ ਮੰਗਣ ਦਾ ਦਬਾਅ ਪਾਵੇ ਭਾਰਤ ਸਰਕਾਰ। ਦੇਖੋ ਅੱਜ ਅਸੈਂਬਲੀ ਦੇ ਵਿੱਚ ਇਹ ਮਤਾ ਪਾਇਆ ਗਿਆ
ਤੇ ਇਸ ਮਤੇ ਤੇ ਹੁਣ ਦੇਖੋ ਕੀ ਕਾਰਵਾਈ ਹੁੰਦੀ ਆ, ਉਹ ਤੇ ਅਗਾਂਹ ਦੀ ਗੱਲ ਆ। ਪਰ ਅੱਜ ਜਨਰਲ ਡਾਇਰ ਵਾਲੇ ਮਾਮਲੇ ਦੇ ਵਿੱਚ ਕਾਫੀ ਉੱਤੇ ਇਹਨਾਂ ਦੀ ਤਲਖ ਕਾਫੀ ਹੋਈ ਆ ਪੁਲਿਸ ਦੀ, ਸੁਖਜਿੰਦਰ ਰੰਧਾਵਾ ਤੇ ਬਿਕਰਮ ਸਿੰਘ ਮਜੀਠੀਆ ਦੀ। ਉਹ ਕਹਿੰਦਾ ਕਿ ਤੂੰ ਸਾਬਤ ਕਰ, ਔਰ ਬਿਕਰਮ ਸਿੰਘ ਮਜੀਠੀਆ ਜਿਹੜਾ ਉਹ ਸੁਖਜਿੰਦਰ ਸਿੰਘ ਰੰਧਾਵਾ ਤੇ ਦੋਸ਼ ਲਾਉਂਦਾ ਕਿ ਜਦੋਂ ਦਰਬਾਰ ਸਾਹਿਬ ਢਾਇਆ ਗਿਆ ਤੇ ਜਿਹੜਾ ਇਹਦਾ ਬਾਪ ਸੀਗਾ ਸੰਤੋਖ ਸਿੰਘ ਰੰਧਾਵਾ, ਉਹਨੇ ਇੰਦਰਾ ਗਾਂਧੀ ਦਾ ਬਕਾਇਦਾ ਧੰਨਵਾਦ ਕੀਤਾ ਸੀਗਾ, ਜਦ ਕਿ ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਕਿ ਮੇਰਾ ਬਾਪ ਜਿਹੜਾ ਸੀ ਉਹ ਅੱਤਵਾਦ ਦੇ ਖਾਤਮੇ ਪ੍ਰਤੀ ਥੋੜਾ ਜਿਹਾ ਸੁਹਿਰਦ ਸੀਗਾ। ਕਹਿਣ ਦਾ ਭਾਵ ਹੈ ਕਿ ਦੋਵੇਂ ਇੱਕ ਦੂਜੇ ਨੂੰ ਭੰਡਦੇ ਰਹੇ ਪਰ ਆਪ ਆਪਣੇ ਆਪ ਨੂੰ ਡਿਫੈਂਡ ਕਰਦੇ ਨੇ। ਹੁਣ ਬਿਕਰਮ ਸਿੰਘ ਮਜੀਠੀਆ ਤੇ ਜਿਹੜਾ ਦੋਸ਼ ਹੈ ਇਹ ਉਹਨਾਂ ਦੇ ਖਾਨਦਾਨ ਤੇ ਲੱਗਦਾ ਬਹੁਤ ਪੁਰਾਣਾ ਲੱਗਦਾ, ਪਰ ਸੁਖਜਿੰਦਰ ਸਿੰਘ ਰੰਧਾਵਾ ਤੇ ਵੀ ਇਹ ਦੋਸ਼ ਹੈ ਜਿਹੜਾ ਉਹ ਪਿਛਲੇ 6 ਮਹੀਨਿਆਂ ਤੋਂ ਬਿਕਰਮ ਸਿੰਘ ਮਜੀਠੀਆ ਲਗਾਤਾਰ ਲਾ ਰਿਹਾ, ਪਰ ਖੁੱਲੇ ਰੂਪ ਦੇ ਵਿੱਚ ਠੋਸ ਸਫਾਈ ਜਿਹੜੀ ਹੈ ਸੁਖਜਿੰਦਰ ਰੰਧਾਵਾ ਨਹੀਂ ਰੱਖ ਪਾਉਂਦਾ। ਦੋਨੇ ਇਸ ਮਾਮਲੇ ਦੇ ਵਿੱਚ ਉਲਝ ਜਾਂਦੇ ਆ। ਖੈਰ ਅੱਜ ਜਿਹੜਾ ਇਹਨਾਂ ਨੇ ਮਤਾ ਲਿਆਂਦਾ ਉਹਦੇ ਵਿੱਚ ਕਿਹਾ ਗਿਆ ਕਿ ਯੂਕੇ ਹੈ ਜਿਹੜਾ ਉਹ ਮਾਫੀ ਮੰਗੇ, ਸਰਕਾਰ ਉੱਤੇ ਇਸ ਘਿਨੌਣੀ ਘਟਨਾ ਲਈ ਰਸਮੀ ਮਾਫੀ ਮੰਗਣ ਲਈ ਦਬਾਅ ਬਣਾਇਆ ਜਾਵੇ, ਯਾਨੀ ਯੂਕੇ ਦੀ ਸਰਕਾਰ ਵਾਸਤੇ ਇਸ ਮਤੇ ਦੀ ਮੰਗ ਆ। ਸੋ ਉਹ ਹੁਣ ਦੇਖੋ ਗੱਲ ਤੇ ਇਹ ਆ ਕਿ ਮਤਾ ਤੁਸੀਂ ਪਾਸ ਕਰ ਦਿੱਤਾ, ਚਲੋ ਸੈਂਟਰ ਨੂੰ ਭੇਜ ਦਿੱਤਾ, ਵਧੀਆ ਕੀਤਾ, ਠੀਕ ਕੀਤਾ, ਪਰ ਇਹ ਜਿਹੜੀ ਕਹਾਣੀ ਨਿਕਲਦੀ ਪਈ ਆ, ਕਿਉਂਕਿ ਮੈਨੂੰ ਜਿੱਥੋਂ ਤੱਕ ਇਸ ਗੱਲ ਦਾ ਇਲਮ ਹੋਇਆ ਉਹ ਇਹ ਆ ਕਿ ਯੂਕੇ ਸ਼ਾਇਦ ਤਿਆਰ ਆ, ਕਿਉਂਕਿ ਐਤਕੀ ਸਾਲ ਚੱਲਦਾ ਪਿਆ 2019, ਇਹ ਜਿਹੜਾ ਸਾਕਾ ਹੋਇਆ ਸੀ ਇਹ ਹੋਇਆ ਸੀ 13 ਅਪ੍ਰੈਲ 1919, ਯਾਨੀ 13 ਅਪ੍ਰੈਲ 2019 ਨੂੰ 100 ਸਾਲ ਪੂਰਾ ਹੋ ਜਾਏਗਾ, 100ਵੀਂ ਵਰਸ਼ੀ ਹੋ। ਤਾਂ ਇਸ ਮੌਕੇ ਤੇ ਯੂਕੇ ਤਿਆਰੀ ਕਰਦਾ ਪਿਆ ਕਿ ਅਸੀਂ ਮਾਫੀ ਮੰਗ ਲਈ। ਉਧਰ ਗੱਲ ਚੱਲਦੀ ਪਈ ਆ, ਹਲਚਲ ਹੁੰਦੀ ਪਈ ਆ, ਔਰ ਤੁਹਾਨੂੰ ਯਾਦ ਹੋਣਾ ਡੇਵਿਡ ਕੈਮਰੂਨ ਆਇਆ ਸੀਗਾ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਯੂਕੇ ਦਾ, ਤਾਂ ਉਹਨੇ ਘਟਨਾ ਤੇ ਰੋਸ ਪ੍ਰਗਟਾਇਆ ਸੀਗਾ, ਉਹਨੂੰ ਸ਼ਰਮਨਾਕ ਦੱਸਿਆ ਸੀਗਾ ਉਸ ਨਰਸੰਹਾਰ ਨੂੰ, ਉਸ ਕਤਲੇਆਮ ਨੂੰ, ਫਿਰ ਇੱਥੋਂ ਤੱਕ ਕਿਹਾ ਸੀਗਾ ਕਿ ਇਹੋ ਜਿਹੇ ਕਤਲੇਆਮ ਭੁੱਲਣੇ ਨਹੀਂ ਚਾਹੀਦੇ। ਪਰ ਬਾਅਦ ਦੇ ਵਿੱਚ ਜਿਹੜਾ ਲੰਡਨ ਦਾ ਮੇਅਰ ਸੀਗਾ ਸ਼ਾਇਦ ਸਾਦਕ ਖਾਨ, ਜੇ ਮੈਂ ਨਾਂ ਨਹੀਂ ਭੁੱਲਦਾ, ਉਹਨੇ ਯੂਕੇ ਸਰਕਾਰ ਨੂੰ ਆਖਿਆ ਸੀਗਾ ਕਿ ਮਾਫੀ ਮੰਗ ਲਓ, ਤਾਂ ਯੂਕੇ ਸਰਕਾਰ ਨੇ ਨਾ ਕਰ ਦਿੱਤੀ ਸੀ। ਪਰ ਹੁਣ ਸਥਿਤੀਆਂ ਜਿਹੜੀਆਂ ਉਹ ਥੋੜੀਆਂ ਬਦਲੀਆਂ ਨੇ ਤੇ ਉੱਥੇ ਹਲਚਲ ਹੋ ਰਹੀ ਆ। ਸ਼ਾਇਦ ਇਹਨਾਂ ਨੂੰ ਉਸ ਹਲਚਲ ਦਾ ਇਲਮ ਹੋ ਗਿਆ, ਅਗਾਊਂ ਸੂਚਨਾ ਮਿਲ ਗਈ, ਇਹਨਾਂ ਨੇ ਮਤਾ ਪਾ ਕੇ ਨੰਬਰ ਕੁੱਟਣ ਦਾ ਪ੍ਰਬੰਧ ਕਰ ਲਿਆ। ਪਰ ਹਕੀਕਤ ਇਹ ਆ ਕਿ ਯੂਕੇ ਦੇ ਵਿੱਚ ਇਹ ਹਿਲਜੁਲ ਜਿਹੜੀ ਆ ਪਹਿਲਾਂ ਹੋ ਰਹੀ ਆ। ਔਰ ਦੂਜੀ ਚੀਜ਼ ਹੈ, ਚਲੋ ਚੰਗਾ ਕੀਤਾ ਇਹਨਾਂ ਨੇ, ਮਤਾ ਪਾ ਦਿੱਤਾ, ਠੀਕ ਆ, ਪਰ ਮਤਾ ਇੱਕ ਇਹ ਵੀ ਹੋਣਾ ਚਾਹੀਦਾ ਨਾ ਕਿ ਜੋ 84 ਦਾ ਕਤਲੇਆਮ ਹੋਇਆ ਉਹਦਾ ਇੱਕ ਪੂਰਨ ਇਨਸਾਫ ਦਿੱਤਾ ਜਾਵੇ, ਔਰ ਉਹਦੇ ਲਈ ਸਟੇਟ ਜਿਹੜੀ ਆ ਮਾਫੀ ਮੰਗੇ, ਘੱਟ ਗਿਣਤੀਆਂ ਤੋਂ ਸਿੱਖਾਂ ਤੋਂ ਮਾਫੀ ਮੰਗੇ। ਕੀ ਉਹ ਮਤਾ ਪਾਉਣ ਦੀ ਹਿੰਮਤ ਰੱਖਦੀ ਹੈ ਸਰਕਾਰ? ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਪੰਜਾਬ ਵਿੱਚ ਸ਼ਰਾਬ ਦੀ ਮਿਲਾਵਟ ਵਾਲੀ ਵਿਕ ਰਹੀ ਆ, ਕਾਹਨ ਸਿੰਘ ਪੰਨੂ ਦਾ ਖੁਲਾਸਾ। ਸ਼ਰਾਬ ਦਾ ਮਸਲਾ ਜਿਹੜਾ ਉਹ ਬੜਾ ਸਿੰਪਲ ਫੰਡਾ ਹੈ ਉਹਦਾ, ਕਿਉਂਕਿ ਇਹ ਸਮਾਜ ਦੇ ਵਿੱਚ ਪ੍ਰਵਾਨਿਤ ਨਸ਼ਾ, ਇਹਨੂੰ ਕੁਛ ਲੋਕ ਨਸ਼ਾ ਕਹਿੰਦੇ ਆ, ਕੁਛ ਲੋਕ ਇਹਨੂੰ ਨਸ਼ਾ ਗਿਣਦੇ ਨੇ, ਪਰ ਸਮਾਜ ਦੇ ਵਿੱਚ ਪ੍ਰਵਾਨਿਤ ਨਸ਼ਾ, ਔਰ ਇੱਕ ਦੇਸ਼ ਦੇ ਵਿੱਚ ਨਹੀਂ ਕਈ ਦੇਸ਼ਾਂ ਦੇ ਵਿੱਚ ਆ। ਪਰ ਪੰਜਾਬ ਦੀ ਸਮੱਸਿਆ ਜਿਹੜੀ ਉਲਟ ਆ ਕਿ ਇੱਕ ਤੇ ਸਮਾਜ ਦੇ ਵਿੱਚ ਪ੍ਰਵਾਨਿਤ ਨਸ਼ਾ, ਔਰ ਇੱਕ ਦੂਸਰਾ ਹੈ ਕਿ ਸਮਾਜ ਇਹਨੂੰ ਗਟਾਰਦਾ ਬਹੁਤ ਵੱਡੇ ਪੱਧਰ ਤੇ ਆ। ਤੀਜੀ ਸਮੱਸਿਆ ਕੀ ਆ ਕਿ ਜਿਹੜਾ ਮਾਫੀਆ, ਜਿਵੇਂ ਹੁਣ ਡਰੱਗ ਦਾ ਮਾਫੀਆ, ਉਸੇ ਤਰ੍ਹਾਂ ਦਾ ਹੀ ਇੱਕ ਮਾਫੀਆ ਜਿਹੜਾ ਉਹ ਇਸ ਕਾਰੋਬਾਰ ਤੇ ਵੀ ਕਾਬੂ ਆ, ਤੇ ਮਾਫੀਆ ਹਮੇਸ਼ਾ ਮੁਨਾਫਾਖੋਰੀ ਦੇਖਦਾ ਕਿ ਘੱਟ ਲਾਗਤ ਦੇ ਵਿੱਚ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾਵੇ। ਤਾਂ ਜਿਹੜਾ ਇਹ ਡਿਸਟਿਲਰੀ ਕਾਰੋਬਾਰ ਆ ਉਹ ਸਾਰਾ ਕੁਝ ਸਿਆਸੀ ਜਾਂ ਕਾਰੋਬਾਰੀ ਘਰਾਣਿਆਂ ਦੇ ਕੋਲ ਆ, ਜਿਹੜੇ ਬਹੁਤ ਵੱਡੇ ਪੱਧਰ ਤੇ ਕੰਮ ਇੱਧਰ ਉੱਧਰ ਕਰਦੇ ਆ। ਇੱਥੋਂ ਤੱਕ ਵੀ ਸੂਚਨਾਵਾਂ ਆ ਕਿ ਜੋ ਡਿਸਟਿਲਰੀ ਦੇ ਮੋਹਰੇ ਅਫਸਰਾਂ ਦੀ ਪੱਕੀ ਡਿਊਟੀ ਹੁੰਦੀ ਹੈ ਇੱਕ ਅਫਸਰ ਦੀ, ਉਹਦੇ ਲਈ ਬੋਲੀ ਲੱਗਦੀ ਆ ਤੇ ਮੁੜ ਕੇ ਫੇਰ ਉਹ ਡਿਊਟੀ ਉੱਥੋਂ ਚੁਕਵਾਉਣ ਲਈ ਉਹ ਵੀ ਇੱਕ ਬੋਲੀ ਲੱਗਦੀ ਆ, ਬੋਲੀ ਦੀ ਖੇਡ ਆ। ਤਾਂ ਇਹਦੇ ਵਿੱਚ ਹੁਣ ਕਾਹਨ ਸਿੰਘ ਪੰਨੂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਵਿਕਦੀ, ਕਿਉਂਕਿ ਉਹਨਾਂ ਦਾ ਵਿਭਾਗ ਮੇਰੇ ਖਿਆਲ ਦੇ ਨਾਲ ਫੂਡ ਸੇਫਟੀ ਵਿਭਾਗ ਆ, ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਵਿਕਦੀ ਹੈ ਗੈਰ ਮਿਆਰੀ ਆ। ਔਰ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਜੇ ਤੁਹਾਡੇ ਸਮਾਜਿਕ ਸਮਾਗਮ ਦੇ ਵਿੱਚ ਸ਼ਰਾਬ ਵਰਤਾਈ ਜਾਣੀ ਆ ਤਾਂ ਫਿਰ ਤੁਸੀਂ ਘੱਟੋ ਘੱਟ ਇਹਨੂੰ ਖਰੜ ਜਾਂ ਮੋਹਾਲੀ ਦੀ ਲੈਬੋਰਟਰੀ 'ਚ ਚੈੱਕ ਕਰਵਾਓ। ਇੱਥੋਂ ਤੱਕ ਕਿਹਾ ਕਿ ਜੋ ਲੇਬਲਿੰਗ ਹੁੰਦੀ ਆ ਉਹਦੇ ਉੱਤੇ ਜੋ ਇਹਨਾਂ ਨੇ ਦੱਸਿਆ ਹੁੰਦਾ, ਦਰਸਾਇਆ ਹੁੰਦਾ ਕਿ ਇੰਨੇ % ਐਲਕੋਹਲ ਆ,
ਤਾਂ ਉਹਦੇ ਵਿੱਚ ਬਹੁਤ ਵੱਡੀ ਕਟੌਤੀ ਹੁੰਦੀ ਹੈ ਅਸਲ ਦੇ ਵਿੱਚ ਕਿ 2 ਤੋਂ 12% ਅਲਕੋਹਲ ਦੀ ਕਮੀ ਪਾਈ ਜਾਂਦੀ ਹੈ। ਇਹਨਾਂ ਨੇ ਜਿਹੜੀ ਗੱਲ ਕਹੀ ਆ ਇਹ ਚੈੱਕ ਕਰਾਉਣੀ ਚਾਹੀਦੀ ਹੈ ਤੇ ਮੇਰੇ ਖਿਆਲ ਦੇ ਨਾਲ ਠੀਕ ਆ। ਪਰ ਮਸਲਾ ਤੇ ਹੁਣ ਰਾਜਕਰਨਵੀਰ ਸਿੰਘ ਜੀ ਇਹ ਆ ਕਿ ਇੱਕ ਬੰਦਾ ਮੰਨ ਲਓ ਜੇ ਮਲੋਟ ਰਹਿੰਦਾ, ਫਾਜ਼ਿਲਕਾ ਰਹਿੰਦਾ, ਮੁਕਤਸਰ ਰਹਿੰਦਾ, ਫਰੀਦਕੋਟ ਰਹਿੰਦਾ, ਇੱਥੇ ਰਹਿੰਦਾ ਤੇ ਉਹਦਾ ਘਰ ਵਿਆਹ, ਉਹ ਸਾਰੀਆਂ ਸ਼ਰਾਬ ਦੀਆਂ ਪੇਟੀਆਂ ਪਹਿਲਾਂ ਬੱਸੇ ਲੱਦ ਕੇ ਮੁਹਾਲੀ ਲਈ ਜਾਵੇ, ਖਰੜ ਜਾਵੇ, ਤੇ ਜੇ ਲੱਦ ਕੇ ਜਾਊ ਰਸਤੇ ਦੇ ਵਿੱਚ ਨਾਕਿਆਂ ਤੇ ਇੱਕ ਇੱਕ ਬੋਤਲ ਵੀ ਜਾਂਦੀ ਲੱਗੀ ਤੇ ਰਾਹ 'ਚ ਕੀ ਰਹਿ ਜਾਊਗਾ। ਦੂਜੀ ਚੀਜ਼ ਇਹ ਆ ਕਿ ਜਦੋਂ ਗਾਹਕ ਨੇ ਪੈਸੇ ਦੇ ਦਿੱਤੇ, ਪਹਿਲੀ ਗੱਲ ਤੇ ਉਹਨੂੰ ਬਿੱਲ ਦੇਣਾ ਚਾਹੀਦਾ ਕਿ ਸ਼ਰਾਬ ਦਾ ਬਿੱਲ ਹੀ ਨਹੀਂ ਦਿੰਦਾ ਕੋਈ ਠੇਕੇ ਤੇ ਦੂਜੀ ਚੀਜ਼ ਇਹ ਆ ਕਿ ਜਦੋਂ ਗਾਹਕ ਨੇ ਭੁਗਤਾਨ ਕਰ ਦਿੱਤਾ, ਜਦੋਂ ਗਾਹਕ ਨੇ ਪੈਸੇ ਦੇ ਦਿੱਤੇ, ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸੁਨਿਸ਼ਚਿਤ ਕਰੇ ਕਿ ਉਹਨੂੰ ਚੀਜ਼ ਖਰੀ ਨਹੀਂ। ਹੁਣ ਇਹ ਜਿਹੜਾ ਲੈਬੋਰਟਰੀ ਵਾਲਾ ਫੰਡ ਆ ਠੀਕ ਹੈ ਇਹਨਾਂ ਦਾ, ਪਰ ਉਹ ਕਿਵੇਂ ਪ੍ਰਬੰਧ, ਉਹ ਕਿਵੇਂ ਵਿਵਸਥਾ ਠੀਕ ਹੋਵੇ, ਸਮਝ ਤੋਂ ਪਰੇ ਦੀ ਗੱਲ ਆ। ਨਾ ਤੇ ਇੱਥੇ ਕੋਈ ਬਿੱਲ ਦਿੰਦਾ, ਨਾ ਕਿਸੇ ਨੂੰ ਇਹ ਪਤਾ ਕਿ ਸ਼ਰਾਬ ਦੀ ਟੈਕਸਿੰਗ ਕਿੱਥੇ ਹੋਣੀ। ਇਹ ਬਹੁਤ ਵੱਡਾ ਸਰਕਾਰ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਕਿਉਂਕਿ ਸਰਕਾਰ ਬਹੁਤ ਵੱਡਾ ਮਾਲੀਆ ਜਿਹੜਾ ਉਹ ਸ਼ਰਾਬ ਦੇ ਕਾਰੋਬਾਰ ਤੋਂ ਲੈਂਦੀ ਹੈ। ਔਰ ਮੈਂ ਤੇ ਕਹਿੰਦਾ ਇਹ ਡਿਸਟਿਲਰੀ ਦਾ ਕਾਰੋਬਾਰ ਹੋਵੇ ਚਾਹੇ ਇਹ ਵੇਚਣ ਦਾ ਕਾਰੋਬਾਰ ਹੋਵੇ, ਕਿਉਂਕਿ ਸ਼ਰਾਬ ਦੀ ਖਪਤ ਬੰਦ ਹੋ ਜਾਊਗੀ, ਸ਼ਰਾਬਬੰਦੀ ਹੋ ਜਾਊ ਪੰਜਾਬ 'ਚ ਤੇ ਸੁਪਨਾ ਹੀ ਨਾ ਲਓ। ਰੌਲਾ ਇਹ ਆ ਕਿ ਜਿਹੜੇ ਕਾਰੋਬਾਰ ਤੋਂ ਇਹ ਕੁਛ ਘਰਾਣੇ ਇੰਨਾ ਮਲਾਈ ਛਕੀ ਜਾਂਦੇ, ਇੰਨਾ ਮਲਾਈ ਵਾਲਾ ਕੰਮ ਛਕੀ ਜਾਂਦੇ ਆ, ਇਹ ਛੱਡੋ ਗੱਲ ਦੇ ਉਹ ਤਿਜੋਰੀਆਂ ਭਰੀ ਜਾਂਦੇ ਆ, ਤਾਂ ਘੱਟੋ ਘੱਟ ਉਹਨਾਂ ਤੇ ਲਗਾਮ ਲਾਉਣ ਵਾਸਤੇ ਕਾਰਪੋਰੇਸ਼ਨ ਬਣਾ ਦੇਣ ਸਰਕਾਰੀ ਤੌਰ ਤੇ, ਇਹ ਦੋਨੇ ਕਾਰੋਬਾਰ ਹੋ ਜਾਣ, ਯਾਨੀ ਮੈਨੂਫੈਕਚਰਿੰਗ ਵੀ ਔਰ ਜਿਹੜੀ ਵਿਕਰੀ ਆ, ਦੋਵੇਂ ਇਹ ਚੀਜ਼ਾਂ ਜਿਹੜੀਆਂ ਸਰਕਾਰੀ ਅਧਿਕਾਰ ਖੇਤਰ 'ਚ ਆ ਜਾਣ ਤੇ ਬਹੁਤ ਹੱਦ ਤੱਕ ਮਾਲੀਆ ਵਧੂਗਾ ਔਰ ਰੁਜ਼ਗਾਰ ਪੈਦਾ ਹੋਊਗਾ। ਜੀ 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 ਮਿੰਟੂ ਜੀ, ਸਾਊਦੀ ਅਰੇਬੀਆ ਦਾ ਜਿਹੜਾ ਪ੍ਰਿੰਸ MSB ਉਹ ਪਾਕਿਸਤਾਨ ਦੇ ਦੌਰੇ ਤੋਂ ਬਾਅਦ ਹੁਣ ਭਾਰਤ ਵਿੱਚ ਆਇਆ, ਕਹਿੰਦੇ 850 ਭਾਰਤੀ ਜਿਹੜੇ ਕੈਦੀ ਉਹਨਾਂ ਨੂੰ ਉੱਥੋਂ ਰਿਹਾ ਕਰ ਰਿਹਾ। ਨਹੀਂ ਦੇਖੋ, ਹੋ ਸਕਦਾ ਕਿਉਂਕਿ ਇੱਕ ਚੱਕਰ ਹੈ ਨਾ ਕਿ ਮੁਹੰਮਦ ਬਿਨ ਸਲਮਾਨ ਹੈ ਜਿਹੜਾ ਉਹ ਅਸਲ ਦੇ ਵਿੱਚ ਥੋੜਾ ਲਿਬਰਲ ਹੈ, ਆਪਾਂ ਨੂੰ ਪਤਾ ਹੀ ਉਹਨੇ ਜਿਸ ਤਰੀਕੇ ਨਾਲ ਉੱਥੇ ਫੈਸਲੇ ਲਏ ਆ। ਕਹਾਣੀ ਕੀ ਆ, ਵੈਨਜ਼ੂਏਲਾ ਤੁਹਾਡੇ ਇੱਥੇ ਲੈਟਨ ਅਮਰੀਕਨ ਕੰਟਰੀ ਆ ਨਾ ਵੈਨਜ਼ੂਏਲਾ, ਉਹਦੇ ਵਿੱਚ ਕ੍ਰਾਈਸਿਸ ਆ। ਉਹ ਕ੍ਰਾਈਸਿਸ ਦਾ ਕਾਰਨ ਕੀ ਆ? ਕ੍ਰਾਈਸਿਸ ਦਾ ਕਾਰਨ ਇਹ ਆ ਕਿ ਉਹਨਾਂ ਕੋਲ ਤੇਲ ਦਾ ਬਹੁਤ ਵੱਡਾ ਭੰਡਾਰ ਆ, ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਆ। ਕ੍ਰਾਈਸਿਸ ਕਿਉਂ ਆਇਆ? ਕਿਉਂਕਿ ਉਹਨਾਂ ਨੇ ਨਿਰਭਰਤਾ ਸਿਰਫ ਤੇਲ ਤੇ ਰੱਖੀ। ਬਾਅਦ ਦੇ ਵਿੱਚ ਉਹ ਜਿਹੜਾ ਸੀਗਾ ਪਹਿਲਾਂ ਇਹਨਾਂ ਦਾ ਸ਼ਹਿਬਾਜ਼ ਹੈਗੇ, ਉਹਨੇ ਸਮਾਜਵਾਦੀ ਨੀਤੀਆਂ ਲਾਗੂ ਕਰ ਦਿੱਤੀਆਂ, ਬੈਠੇ ਬਿਠਾਇਆਂ ਨੂੰ ਸਹੂਲਤਾਂ, ਤੇ ਯਾਨੀ ਹੋਰ ਸੈਕਟਰ ਦੇ ਵਿੱਚ ਤਰੱਕੀ ਨਹੀਂ ਕੀਤੀ ਉਸ ਮੁਲਕ ਨੇ। ਉਦਯੋਗਿਕ ਸੈਕਟਰ ਦੇ ਵਿੱਚ, ਖੇਤੀ ਸੈਕਟਰ ਦੇ ਵਿੱਚ ਕੋਈ ਤਰੱਕੀ ਨਹੀਂ ਹੋਈ। ਸਾਰਾ ਇੱਕ ਕੰਪਨੀ ਤੇ ਬੋਝ ਪੈ ਗਿਆ, ਜਨਤਕ ਕੰਪਨੀ ਸੀ ਉਹ, ਤੇਲ ਨਿਰਮਾਤਾ ਕੰਪਨੀ। ਬਾਅਦ ਦੇ ਵਿੱਚ ਉਹਨਾਂ ਦਾ ਹਸ਼ਰ ਕੀ ਹੋਇਆ? ਸਾਊਦੀ ਅਰਬ ਦਾ ਜਿਹੜਾ ਇਹ ਕਰਾਊਨ ਪ੍ਰਿੰਸ ਹੈ, ਇਹ ਗੱਲ ਚੰਗੀ ਤਰ੍ਹਾਂ ਜਾਣਦਾ ਕਿ ਤੇਲ ਅੱਜ ਹੈ, ਕੱਲ ਨਹੀਂ ਰਹਿਣਾ। 40 ਸਾਲਾਂ ਨੂੰ, 50 ਸਾਲਾਂ ਨੂੰ ਅਸੀਂ ਭੁੱਖੇ ਮਰਾਂਗੇ। ਸਾਡੇ ਲੋਕ ਸਹੂਲਤਾਂ ਦੇ ਆਦੀ ਆ, ਸਾਡੇ ਲੋਕ ਵੱਡੀਆਂ ਵੱਡੀਆਂ ਰਾਇਲਟੀਆਂ ਦੇ ਆਦੀ ਆ, ਤਾਂ ਉਸ ਸਮੇਂ ਬਹੁਤ ਔਖਾ ਹੋ ਜਾਊਗਾ। ਤਾਂ ਇਹ ਬਹੁਤ ਪੱਖਾਂ ਤੋਂ ਸੋਚ ਕੇ ਚੱਲਦਾ ਪਿਆ। ਸਾਊਦੀ ਅਰਬ ਦੇ ਵੱਖ-ਵੱਖ ਦੇਸ਼ਾਂ ਦੇ ਨਾਲ ਰਿਸ਼ਤੇ, ਲੌਬਿੰਗ, ਫਿਰ ਵਪਾਰ, ਵੱਖ-ਵੱਖ ਸੈਕਟਰਾਂ ਦੇ ਵਿੱਚ ਉੱਤੇ ਹੱਬ ਖੋਲ੍ਹੇ ਜਾ ਰਹੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਉਹ ਇਸ ਬੰਦੇ ਨੂੰ ਥੋੜਾ ਜਿਹਾ ਅਲੱਗ ਕਰਦੀਆਂ। ਤਾਂ ਇਹਨੇ ਦੋਨਾਂ ਦੇ ਨਾਲ ਦੇਖੋ ਨਾ, ਇੱਕੇ ਵਾਰੀ ਨਿਵੇਸ਼ ਕੀਤਾ। ਜਿੱਦਾਂ $20 ਅਰਬ ਉੱਤੇ ਕਰਾਇਆ, ਇੱਥੇ ਦਾ ਮੈਨੂੰ ਪੱਕਾ ਪਤਾ ਨਹੀਂ ਹੋਣਾ। ਤਾਂ ਭਾਰਤ ਤੇ ਪਾਕਿਸਤਾਨ ਦੇ ਨਾਲ ਉਹ ਬਰੋਬਰ ਰੱਖਣਾ ਚਾਹੁੰਦਾ। ਔਰ ਹੋ ਸਕਦਾ ਕੱਲ ਨੂੰ ਇਹ ਕਰਾਊਨ ਪ੍ਰਿੰਸ ਹੈ ਜਿਹੜਾ ਇਹਨਾਂ ਦੀ ਕਸ਼ੀਦਗੀ ਵੀ ਘੱਟ ਕਰ ਦੇਵੇ। ਹਾਲਾਂਕਿ ਹੁਣ ਅੰਦਰ ਖਾਤੇ ਤਾਂ ਚੱਲਦਾ ਹੋਊ, ਪਤਾ ਨਹੀਂ ਹੈ, ਪਰ ਹੋ ਸਕਦਾ ਹੈ ਕਿ ਅੰਦਰ ਖਾਤੇ ਇਹ ਸਾਲਸੀ ਬਣ ਕੇ ਇਹ ਜਿਹੜੀ ਕਸ਼ੀਦਗੀ ਫੈਲੀ ਹੋਈ ਹੈ, ਕੜੱਤਣ ਫੈਲੀ ਹੋਈ, ਇਹਨੂੰ ਦੂਰ ਕਰਨ ਦਾ ਵੀ ਹੈ। ਉਹ ਦੋਨਾਂ ਲਈ ਹੀ ਇੱਕੋ ਪੈਮਾਨਾ ਰੱਖ ਕੇ ਚੱਲਦਾ ਪਿਆ। ਬਹਰਹਾਲ ਮੇਰੇ ਖਿਆਲ ਦੇ ਨਾਲ ਇੰਡੀਆ ਜਿਹੜਾ ਉਹਦੇ ਨਾਲ ਖੁਸ਼ ਆ, ਕਿਉਂਕਿ ਇੱਕ ਤੇ ਉਹਨਾਂ ਤੋਂ ਤੇਲ ਬਹੁਤ ਵੱਡੇ ਪੱਧਰ ਤੇ ਇੰਪੋਰਟ ਕਰਦੇ ਆ, ਔਰ ਦੂਸਰਾ ਇਹ ਆ ਕਿ ਜਿਸ ਤਰੀਕੇ ਨਾਲ ਉਹਨੇ ਖੁੱਲ੍ਹਾ ਦਿੱਤੀਆਂ ਨੇ, ਥੋੜਾ ਲਿਬਰਲਿਜ਼ਮ ਦਿਖਾਇਆ, ਤਾਂ ਉਹਦੇ ਵਿੱਚ ਇੰਡੀਆ ਜਿਹੜਾ ਉਹਦੇ ਤੇ ਯਕੀਨ ਕਰ ਸਕਦਾ। ਜੀ, ਇਹ ਆਉਣ ਵਾਲਾ ਸਮਾਂ ਦੱਸੂਗਾ। ਉਹ ਇਹੀ ਬੰਦਾ ਹੈ ਜਿੱਤੇ ਜਿਹੜਾ ਵਾਸ਼ਿੰਗਟਨ ਪੋਸਟ ਦਾ ਜਿਹੜਾ ਪੱਤਰਕਾਰ ਜਮਾਲ ਖਸ਼ੋਗੀ, ਉਸ ਦੇ ਮੌਤ ਦਾ ਜਿਹੜਾ ਨਾਮ ਆ ਉਹ ਲੱਗਦਾ ਆ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM।